ਗਲੋਬ ਮਾਸਟਰ ਮਿਲਟਰੀ ਪਲੇਨ 200 ਦੇ ਕਰੀਬ ਭਾਰਤੀਆਂ ਨੂੰ ਜਿਹੜੇ ਗੈਰ ਕਾਨੂੰਨੀ ਤੌਰ ਤੇ ਇੱਥੇ ਸੀ ਉਹਨਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਜਿਹੜਾ 에ਅਰਪੋਰਟ ਦੇ ਉੱਤੇ ਉਤਰਿਆ। ਜਦੋਂ ਮੰਗ ਹੁੰਦੀ ਹੈ ਕਿ ਵੀ ਤੁਸੀਂ ਜ਼ਿਆਦਾ ਫਲਾਈਟਸ ਅੰਮ੍ਰਿਤਸਰ 에ਅਰਪੋਰਟ ਤੇ ਕਰੋ, ਡਾਇਰੈਕਟ ਫਲਾਈਟਸ ਕਰੋ, ਦੂਸਰੇ ਕਰੋ, ਉਹਨਾਂ ਨੂੰ ਤਾਂ ਦਿੱਲੀ ਨੂੰ ਤੋਰਿਆ ਹੁੰਦਾ ਹੈ। ਬਿਲਕੁਲ। ਫਿਰ ਜਿਹੜੀਆਂ ਖਬਰਾਂ ਕੀਤੀਆਂ ਗਈਆਂ ਪਲਾਂਟ ਕੇ ਜੀ ਇਹ ਜਿਹੜੇ ਨੇ ਇਹਨਾਂ ਚੋਂ ਬਹੁਤੇ ਪੰਜਾਬ ਦੇ ਔਰ ਪੰਜਾਬ ਨਾਲ ਲੱਗਦੇ ਸੂਬਿਆਂ ਦੇ ਨੇ। ਪੰਜਾਬ ਦੇ DGP ਦੇ ਨਾਲ ਰਿਲੇਟਡ ਇਹ ਆ ਗਿਆ ਕਿ ਜੀ ਕੇਸ ਹਿਸਟਰੀ ਆਫ 100 ਕ੍ਰਿਮੀਨਲਸ ਰੈਡੀ, 20 ਰਿਜ਼ਾਈਡਿੰਗ ਇਨ US। ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਤਾਂ ਉਹਨਾਂ ਨੇ ਲੈ ਲੈਣਾ ਕਸਟਡੀ ਦੇ ਵਿੱਚ, ਉਹਨਾਂ ਨੂੰ ਗ੍ਰਿਲ ਕਰਨਗੇ, ਦੱਸੋ ਜੀ ਕਿਹਨੇ ਨਾਰੇ ਲਾਏ, ਕਿਹਨੇ ਕੀ ਕੀਤਾ। ਗੱਲ ਤਾਂ ਅਲਟੀਮੇਟਲੀ ਪਹਿਲਾਂ ਇੱਥੇ ਵਿਚਾਰੇ ਏਜੰਟਾਂ ਤੋਂ ਲੁਟਵਾ ਕੇ ਇੱਥੇ ਆਏ, ਇੱਥੋਂ ਜਿਹੜਾ ਨੇ ਜਲੀਲ ਹੋ ਕੇ ਨਿਕਲੇ, ਪੁਲਿਸ ਕੱਲੇ ਕੱਲੇ ਦੇ ਟੱਬਰ ਤੋਂ ਪੈਸਾ ਖਾ ਕੇ ਛੱਡੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਅਨੀਲ ਮਕੌਰ ਤੇ ਮੈਂ TV ਵਿੱਚ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 4 ਫਰਵਰੀ 2025 23 ਮਾਘ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਜੀ ਵਿਊਅਰਸ ਹਾਂ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਰੇਵਲ, ਆਰਸੀਐਨ ਕੇਬਲ, ਬੈਲਫਮ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਰੀਲੈਂਡ ਤੋਂ ਸਰਦਾਰ ਅਜੀਤ ਸਿੰਘ ਧਾਲੀਵਾਲ ਵੱਲੋਂ। ਸੋ ਇਹਨਾਂ ਨੇ TV 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਅਜੀਤ ਸਿੰਘ ਧਾਲੀਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦਾ ਫੌਜੀ ਜਹਾਜ਼ 200 ਦੇ ਕਰੀਬ ਗੈਰ ਕਾਨੂੰਨੀ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ 에ਅਰਪੋਰਟ ਤੇ ਉਤਰਿਆ ਹੈ ਔਰ ਪਿਊ ਰਿਸਰਚ ਮੁਤਾਬਕ ਅਮਰੀਕਾ ਵਿੱਚ 7,25,000 ਇਲੀਗਲ ਭਾਰਤੀ ਹਨ ਔਰ ਜਿਨ੍ਹਾਂ ਵਿੱਚ ਬਹੁਤ ਗਿਣਤੀ ਗੁਜਰਾਤੀਆਂ ਦੀ ਹੈ। ਔਰ ਫਿਰ ਸਵਾਲ ਪੈਦਾ ਇਹ ਹੁੰਦਾ ਹੈ ਕਿ ਅਮਰੀਕੀ ਫੌਜੀ ਜਹਾਜ਼ ਦਿੱਲੀ ਜਾਂ ਗੁਜਰਾਤ ਦੇ ਕਿਸੇ ਹਵਾਈ ਅੱਡੇ ਤੇ ਉਤਰਨ ਦੀ ਥਾਂ ਅੰਮ੍ਰਿਤਸਰ ਵਿੱਚ ਕਿਉਂ ਲੈਂਡ ਕਰਵਾਇਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਮੈਰੀਲੈਂਡ ਤੋਂ ਆਪਣੇ ਵੀਰ ਸਰ ਅਜੀਤ ਸਿੰਘ ਧਾਲੀਵਾਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹਨਾਂ ਦੇ ਨਾਲ ਵੀ ਸਾਡੀ ਮੁਲਾਕਾਤ ਉਸ ਜ਼ਮਾਨੇ 'ਚ ਹੋਈ ਜਦੋਂ 1991 ਦੇ ਵਿੱਚ ਪਹਿਲੀ ਵਾਰ ਸਾਡਾ ਵਾਸ਼ਿੰਗਟਨ DC ਜਾਣਾ ਹੋਇਆ। ਉਦੋਂ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਸੀ ਜਿਹਦੇ ਲਈ ਮੈਂ ਕੈਲੀਫੋਰਨੀਆ ਤੋਂ ਫਲਾਈ ਕਰਕੇ ਆਇਆ ਔਰ ਇਹ ਪੋਸਟ ਆਫਿਸ ਦੇ ਵਿੱਚ ਕੰਮ ਕਰਦੇ ਸੀ, ਹੁਣ ਤਾਂ ਰਿਟਾਇਰ ਹੋ ਚੁੱਕੇ ਨੇ। ਔਰ ਬਹੁਤ ਅੱਛਾ ਇਹਨਾਂ ਦਾ ਸੋਚ ਦਾ ਐਨਾਲਿਟੀਕਲ ਮਾਈਂਡ ਔਰ ਕਮਿਟਮੈਂਟ ਰਹੀ ਹੈ ਔਰ ਬਹੁਤ ਥੋੜ੍ਹੇ ਨੇ ਜਿਹੜੇ ਇਹਨਾਂ ਸਾਰੇ ਹੀ ਹੁਣ 1991 ਤੋਂ ਜੋ ਗੱਲ ਕਰੀਏ ਤਾਂ ਆਲਮੋਸਟ ਅਸੀਂ 35 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ। 35 ਸਾਲ
ਜਿਹਨੇ ਸਾਰੇ ਝੱਖੜ, ਹਵਾਵਾਂ, ਤੂਫਾਨ, ਭੂਚਾਲ, ਹੜ੍ਹ ਸਾਰੇ ਜਰੇ ਨੇ। ਅੱਛਾ। ਨਿੱਜੀ ਜ਼ਿੰਦਗੀ ਦੇ ਵਿੱਚ ਵੀ ਔਰ ਮੂਵਮੈਂਟ ਵੀ 90 'ਚ ਤਾਂ ਉਸ ਜ਼ਮਾਨੇ 'ਚ ਤਾਂ ਜਿਵੇਂ ਉਸਤਾਦ DS ਗਿੱਲ ਜਿਹੜੇ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਚੇਅਰਪਰਸਨ ਸੀ, ਲੁਧਿਆਣੇ ਤੋਂ ਆਏ ਤੇ ਉਹਨਾਂ ਨੂੰ ਮੈਂ ਪੁੱਛਿਆ ਸ਼ਾਇਦ 92 ਦੀ ਗੱਲ ਹੈ ਕਿ ਕੀ ਹਾਲ ਹੈ ਪੰਜਾਬ 'ਚ। ਕਹਿੰਦੇ ਜੀ ਹੁਣ ਤਾਂ ਇੱਥੋਂ ਦੇ ਕਮਲੇ ਵੀ ਖਾਲਿਸਤਾਨੀ ਨੇ। ਸੋ ਮਤਲਬ ਇਹ ਹੈ ਕਿ ਵੀ ਇਸ ਲੈਵਲ ਦੀ ਲਹਿਰ ਸੀ। ਫਿਰ ਉਹ ਵੀ ਵਕਤ ਆਇਆ ਕਿ 1996-97 'ਚ ਜਦੋਂ ਉੱਥੋਂ ਕੋਈ ਆਉਂਦਾ ਸੀ ਤਾਂ ਉਹ ਕਹਿੰਦਾ ਸੀ ਵੀ ਇੱਥੇ ਤੁਸੀਂ ਵਕਤ ਵੇਸਟ ਕਰ ਰਹੇ ਹੋ। ਪੰਜਾਬ 'ਚ ਤਾਂ ਉਹਨਾਂ ਨੇ ਜਿਹੜੇ ਮੰਗ ਕਰਨ ਵਾਲੇ ਸੀ ਮਾਰ ਦਿੱਤੇ, ਉੱਥੇ ਤਾਂ ਹੁਣ ਕੋਈ ਨਾਂ ਵੀ ਨਹੀਂ ਲੈਂਦਾ ਹੈ। ਤੇ ਜਦੋਂ ਇਹ ਕਹਿਣਾ ਸੀ ਵੀ ਕਮਲੇ ਵੀ ਖਾਲਿਸਤਾਨੀ ਨੇ, ਉਦੋਂ ਵੀ ਸਾਨੂੰ ਪਤਾ ਸੀ ਕਿ ਇਹ ਫੇਜ਼ ਸਦਾ ਰਹਿਣ ਵਾਲਾ ਨਹੀਂ ਹੈ। ਜੇ ਸਰਕਾਰ ਨੇ ਆਪਣਾ ਮਾਈਟ ਇਸਤੇਮਾਲ ਕਰਨਾ ਜੋ ਉਹਨਾਂ ਨੇ 92 ਤੋਂ 94 ਤੱਕ ਫਿਰ ਬਿਲਕੁਲ 3 ਟਾਇਰ ਕਲੀਨਜ਼ਿੰਗ, ਕਿਉਂਕਿ ਪਹਿਲੀ ਸਟੇਜ ਤੇ 80s ਦੇ ਵਿੱਚ ਤਾਂ ਇਹੀ ਸੀ ਕਿ ਜਿਹੜਾ ਇਨਵੋਲਵ ਹੈ ਉਸ ਨੂੰ ਮਾਰਿਆ ਜਾਂਦਾ ਸੀ, ਜਿਹੜਾ ਵੀ ਕੋਈ ਵਾਇਲੈਂਟ ਐਕਟੀਵਿਟੀ ਦੇ ਵਿੱਚ ਸੀ ਬਾਕੀਆਂ ਨੂੰ ਚੁੱਕ ਕੇ ਹਰਾਸ ਕੀਤਾ ਜਾਂਦਾ ਸੀ। ਫਿਰ 92 ਤੋਂ 94 ਤੱਕ ਤਾਂ ਉਹਨਾਂ ਨੇ ਟੱਬਰਾਂ ਦੇ ਟੱਬਰ ਸਾਫ਼ ਕਰ ਦਿੱਤੇ। ਈਵਨ ਜਿੱਥੇ ਉਹਨਾਂ ਨੇ ਕਦੇ ਪਾਣੀ ਦਾ ਗਲਾਸ ਵੀ ਪੀਤਾ ਸੀ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਇਹ ਸ਼ੈਲਟਰ ਔਰ ਇਹ ਦੂਜਾ ਜਿਹੜੇ ਨੇ ਸਿੰਪੈਥਾਈਜ਼ਰ ਨੇ ਐਲੀਮੀਨੇਟ ਕਰੋ। ਸੋ 92 ਤੋਂ 94 ਤੱਕ ਆਲਮੋਸਟ 50,000 ਤੋਂ ਜ਼ਿਆਦਾ ਨੌਜਵਾਨ ਪੰਜਾਬ 'ਚ ਮਾਰ ਦਿੱਤੇ ਗਏ। ਇੰਨਾ ਡਰ ਦਾ ਫੈਕਟਰ, ਕਿਸ ਲੈਵਲ ਦੇ ਉੱਤੇ ਰੇਪ ਹੋਏ, ਉਹ ਕਹਾਣੀ ਕਦੇ ਵੀ ਵਾਪਸ ਜਿਹੜੀ ਹੈ ਸਾਨੂੰ ਜਿਹੜੀ ਹੈ ਉਹ ਹੋਏ ਕੁਛ ਕੇਸਿਸ ਰਿਕਾਰਡ, ਕਿਉਂਕਿ ਸਮਾਜਿਕ ਤਾਣਾ ਬਾਣਾ ਇਸ ਕਿਸਮ ਦਾ ਹੁੰਦਾ ਹੈ ਕਿ ਉਹਨਾਂ ਬੱਚੀਆਂ ਨੇ ਮੁੜ ਕੇ ਆਪਣੇ ਘਰਾਂ 'ਚ ਉਹ ਵਸ ਨਹੀਂ ਸਕਦੀਆਂ ਜੇ ਉਹ ਆਪਣੇ। ਲੇਕਿਨ ਕਿਵੇਂ ਥਾਣਿਆਂ ਦੇ ਵਿੱਚ ਬੇਹੁਰਮਤੀ ਕੀਤੀ ਗਈ, ਬੇਪਤੀਆਂ ਕੀਤੀਆਂ ਗਈਆਂ, ਇਹ ਇੱਕ ਉਹ ਕਾਲਾ ਚੈਪਟਰ ਹੈ ਜਿਹੜਾ ਮੁਗਲਿਆ ਦੌਰ ਨੂੰ ਵੀ ਮਾਤ ਪਾਉਣ ਵਾਲਾ ਹੈ। ਔਰ ਇਸ ਸਾਰੇ ਦੇ ਚਲਦਿਆਂ ਉਹੀ ਜਿਹੜੀ ਅਪ ਐਂਡ ਡਾਊਨ ਅਸੀਂ ਫਿਰ ਬਾਹਰ ਵੀ ਦੇਖਿਆ ਕਿ ਜਿਹੜੇ ਇੱਕ ਸਟੇਜ ਦੇ ਉੱਤੇ ਬਿਲਕੁਲ ਜਿਹੜੇ ਨੇ ਉਹ ਖਾਲਿਸਤਾਨ ਪ੍ਰਤੀ ਕਮਿਟਮੈਂਟ ਦਿਖਾਉਣ ਵਾਲੇ ਸੀ, ਉਹਨਾਂ 'ਚੋਂ ਇੱਕ ਵੱਡਾ ਤਬਕਾ ਖਿਸਕਣਾ ਵੀ ਸ਼ੁਰੂ ਹੋਇਆ। ਕੁਛ ਉਹ ਵੀ ਆ ਗਏ ਫਿਰ ਜਿਹੜੇ ਜੁਝਾਰੂਆਂ ਨੂੰ ਵੀ ਬਲੇਮ ਕਰਨ ਲੱਗ ਗਏ, ਕੁਛ ਉਹ ਵੀ ਆ ਗਏ ਜਿਹੜੇ ਮਤਾਂ ਦੇਣ ਲੱਗ ਗਏ ਕਿ ਜੀ ਸ਼ਾਂਤਮਈ ਹੋਣਾ ਚਾਹੀਦਾ, ਫਿਰ ਸ਼ਾਂਤਮਈ ਵਾਲੇ ਵੀ ਦੌੜ ਗਏ। ਫਿਰ ਅਸੀਂ ਦੇਖਦੇ ਹਾਂ ਕਿ ਵੀ ਇੱਕ ਸਟੇਜ 'ਤੇ ਐਸਾ ਲੱਗਾ ਕਿ ਵੀ ਜਿਵੇਂ ਗੱਲ ਖ਼ਤਮ ਹੋ ਗਈ, ਪਰ ਕੁਛ ਉਹ ਜਿਨ੍ਹਾਂ ਨੂੰ ਅਸੀਂ ਚੀਦਾ ਕਹਿ ਸਕਦੇ ਹਾਂ ਉਹ ਸ਼ਖਸ ਰਹੇ ਜਿਹੜੇ ਭਾਵੇਂ ਉਹਨਾਂ ਨੇ ਕਰੰਟ ਜੋ ਵਾਪਰਦਾ ਰਿਹਾ ਉਹਦਾ ਵੀ ਉਹ ਹਿੱਸਾ ਬਣਦੇ ਸੀ, ਲੇਕਿਨ ਉਹਨਾਂ ਨੂੰ ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਸੀ ਕਿ ਭਾਈ ਬਿਨਾਂ ਕੌਮੀ ਘਰ ਖਾਲਿਸਤਾਨ ਤੋਂ ਸਾਡੇ ਕੋਲ ਕੋਈ ਚਾਰਾ ਨਹੀਂ ਬਚਿਆ, ਜਾਂ ਅਸੀਂ ਬਿਲਕੁਲ, ਕਿਉਂਕਿ ਜੇ ਦੁਸ਼ਮਣ ਨੇ ਇਹ ਨਾਰਾ ਦਿੱਤਾ ਹੈ ਕਿ ਐਨਾਹੀਲੇਟ ਔਰ ਐਸਿਮੀਲੇਟ, ਐਨਾਹੀਲੇਟ ਤਬਾਹੀ ਨੂੰ ਕਹਿੰਦੇ ਨੇ ਵੀ ਬਿਲਕੁਲ ਖਤਮ ਕਰ ਦਿਓ, ਲੌਕ ਸਟਾਕ ਐਂਡ ਬੈਰਲ, ਬਿਲਕੁਲ ਨਾਮੋ ਨਿਸ਼ਾਨ ਮਿਟਾ ਦੇਣਾ ਜਿਹਨੂੰ ਅਸੀਂ ਕਹਿੰਦੇ ਹਾਂ, ਜਿਸ ਲਈ ਬੀਜਨਾਸ ਲਫ਼ਜ਼ ਹੁੰਦਾ ਸੀ ਕਿਸੇ ਜ਼ਮਾਨੇ 'ਚ, ਤੇ ਜਾਂ ਹਿੱਸਾ ਬਣ ਜਾਓ, ਕਬੂਲ ਲਓ। ਹੁਣ ਅੱਜ ਜੇ ਕੁੰਭ ਨਹਾਉਣ ਵਾਲਿਆਂ ਦੇ ਲਈ ਜਸਟੀਫਿਕੇਸ਼ਨ ਕਰਨ ਵਾਲੇ ਤੁਹਾਨੂੰ ਪੱਗਾਂ ਵਾਲੇ, ਨੀਲੀਆਂ ਪੱਗਾਂ, ਕੋਈ ਨਿਹੰਗ ਬਾਣੇ 'ਚ, ਕੋਈ ਸਾਧ ਬਾਣੇ 'ਚ, ਕੋਈ ਕਿਰਪਾਨਧਾਰੀ ਮਿਲ ਜਾਣਗੇ, ਉਹ ਜਸਟੀਫਾਈ ਕਰ ਰਹੇ ਨੇ ਜੀ ਉਹ ਕੋਈ ਵਿਅਕਤੀਗਤ ਤੌਰ 'ਤੇ ਚਲਾ ਗਿਆ, ਕੋਈ ਦੂਜਾ ਕੰਪੇਅਰ ਕਰ ਰਹੇ ਨੇ। ਦੇਖੋ ਜੀ ਗੁਰੂ ਨਾਨਕ ਸਾਹਿਬ ਵੀ ਗਏ, ਗੁਰੂ ਅਮਰਦਾਸ ਜੀ ਵੀ ਗਏ, ਉਹਨਾਂ ਨੂੰ ਉਸ ਗੱਲ ਦੀ ਬਿਲਕੁਲ ਸ਼ਰਮ ਹਿਆ ਨਹੀਂ ਹੈ ਵੀ ਉਹ ਕਿਹਦਾ ਕੰਪੈਰੀਜ਼ਨ ਕਿਹਦੇ ਨਾਲ ਕਰਦੇ ਨੇ। ਗੁਰੂ ਸਾਹਿਬ ਨੇ ਤਾਂ ਉਹਨਾਂ ਮੌਕਿਆਂ 'ਤੇ, ਉਹ ਕੁੰਭ ਦਾ ਮੌਕਾ ਹੋਏ, ਉਹ ਸੂਰਜ ਗ੍ਰਹਿਣ ਦਾ ਮੌਕਾ ਹੋਏ, ਹਰਿਦੁਆਰ, ਕੁਰੂਕਸ਼ੇਤਰ, ਦੂਜੇ ਜਾ ਕੇ ਵੰਗਾਰਿਆ। ਹਰਿਦੁਆਰ ਗੁਰੂ ਸਾਹਿਬ ਨੇ ਸੂਰਜ ਗ੍ਰਹਿਣ ਦੇ ਮੌਕੇ ਦੂਸਰੇ ਪਾਸੇ ਪਾਣੀ ਸੁੱਟਣਾ ਸ਼ੁਰੂ ਕੀਤਾ, ਜਿਹੜਾ ਇੱਕ ਟਰਬਲ ਸੀ ਆਪਣੇ ਆਪ ਦੇ ਵਿੱਚ ਉਹਨਾਂ ਦੇ ਦੁਸ਼ਮਣ ਦੇ ਗੜ੍ਹ 'ਚ ਖਲੋ ਕੇ। ਔਰ ਇਵੇਂ ਹੀ ਜਿਹੜਾ ਅੱਡ ਅੱਡ ਮੌਕਿਆਂ ਦੇ ਉੱਤੇ ਜੇ ਗੁਰੂ ਨਾਨਕ ਸਾਹਿਬ ਜਗਨਨਾਥਪੁਰੀ ਗਏ ਤਾਂ ਉੱਥੇ ਉਹਨਾਂ ਨੇ ਕਿਹਾ ਕਿ ਬਈ ਆ ਤੁਹਾਡੀਆਂ ਆਰਤੀਆਂ ਦਾ ਕੋਈ ਮਤਲਬ ਨਹੀਂ ਹੈ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ। ਇਹ ਹੁੰਦਾ ਜਿਹੜੇ ਲੋਕ ਟਰਨ ਕੋਟ ਹੁੰਦੇ ਨੇ, ਜਾਂ ਜਿਹੜੇ ਲੋਕ ਹਰ ਬਦਲਦੀ ਸਿਚੁਏਸ਼ਨ 'ਚ ਜਿਨ੍ਹਾਂ ਨੇ ਆਪਣੀ ਜ਼ਮੀਰ ਵਿੱਚ ਹੀ ਹੁੰਦੀ ਹੈ, ਜਾਂ ਇੱਕ ਵੈਸੇ ਹੀ ਝਲਪਣਾ ਕਿਸੇ ਨੂੰ ਲੱਗਾ ਹੁੰਦਾ ਹੈ ਕਿ ਜੀ ਸਾਡੀ ਲਾਇਲਟੀ ਜਿਹੜੀ ਹੈ ਉਹ ਉਹਦੇ ਨਾਲ ਹੈ, ਉਹਨਾਂ ਨੂੰ ਉਹ ਭੁੱਲ ਜਾਂਦਾ ਹੈ ਕਿ ਵੀ ਮਨਮੁਖ ਹੋਏ ਬੰਦੇ ਦਾ ਬੰਦਾ। ਜਦੋਂ ਤੁਸੀਂ ਬੰਦੇ ਦੇ ਬੰਦੇ ਹੁੰਦੇ ਹੋ ਫਿਰ ਤੁਸੀਂ ਮਨਮੁਖ ਹੁੰਦੇ ਹੋ। ਔਰ 10ਵੇਂ ਪਾਤਸ਼ਾਹ ਨੇ ਹੁਣ ਬੇਸ਼ੱਕ ਜਦੋਂ ਅਸੀਂ ਆਪਣੇ ਇਤਿਹਾਸ ਨੂੰ ਦੇਖਦੇ ਹਾਂ, 10ਵੇਂ ਪਾਤਸ਼ਾਹ ਦਮਦਮਾ ਸਾਹਿਬ ਤੋਂ ਦੱਖਣ ਵੱਲ ਜਾ ਰਹੇ ਨੇ, ਰਾਜਸਥਾਨ ਦੇ ਵਿੱਚੋਂ ਨਿਕਲਦੇ ਆ ਕਿਉਂਕਿ ਉਹੀ ਰਾਊਟ ਹੈ ਜਿਹੜਾ ਦੱਖਣ ਨੂੰ ਜਾਂਦਾ ਹੈ। ਔਰ ਦਾਦੂ ਜਿਹੜਾ ਇੱਕ ਬਹੁਤ ਵੱਡਾ ਫਕੀਰ ਦੇ ਜਿਹੜਾ ਉਹਦਾ ਟਿਕਾਣਾ ਸੀ, ਦਾਦੂ ਦੇ ਮਜ਼ਾਰ ਦੇ ਲਾਗਿਓਂ ਲੰਘੇ ਤੇ ਔਰ ਗੁਰੂ ਸਾਹਿਬ ਨੇ
ਤੀਰ ਦੇ ਨਾਲ ਜਿਵੇਂ ਸਲੂਟ ਕੀਤਾ ਜਾਂਦਾ ਕੀਤਾ ਹੈ, ਉੱਥੇ ਹੀ ਸਿੱਖਾਂ ਨੇ ਗੁਰੂ ਸਾਹਿਬ ਨੂੰ ਜਿਹੜਾ ਹੈ ਉਹ ਜਵਾਬਦੇਹੀ ਕੀਤੀ ਕਿ ਮਹਾਰਾਜ ਤੁਹਾਡਾ ਤਾਂ ਫਰਮਾਨ ਹੈ ਕਿ ਵੀ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੇ, ਗੌਰ ਮੜੀ ਮਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਿਖਾਲਸ ਜਾਣੇ। ਕਿ ਖਾਲਸਾ ਹੋਇਆ ਜਿਹੜਾ ਗੌਰ, ਗੌਰ ਕਬਰਾਂ ਨੂੰ ਕਹਿੰਦੇ ਨੇ ਕਿ ਕਬਰ ਦੀ ਪੂਜਾ ਨਹੀਂ ਹੈ, ਮੜੀਆਂ ਜੋ ਸਮਾਧਾਂ ਬਣਾ ਕੇ, ਹੁਣ ਤਾਂ ਸਾਡੇ ਆਪਣੇ ਖੇਤਾਂ 'ਚ ਜਠੇਰਿਆਂ ਦੀਆਂ ਸਮਾਧਾਂ ਬਣਾ ਕੇ ਬਹਿ ਗਏ, ਪਰ ਗੁਰੂ ਸਾਹਿਬ ਦਾ ਇਹ ਹੁਕਮ ਹੈ ਕਿ ਨਾ ਕਬਰਾਂ ਦੀ ਪੂਜਾ ਕਰਨੀ ਹੈ, ਨਾ ਸਮਾਧਾਂ ਦੀ ਕਰਨੀ, ਗੌਰ ਮੜੀ ਮੱਠ ਨਾ ਮੱਠਾਂ ਦੇ ਵਿੱਚ। ਆ ਸਾਰੇ ਜਿਹੜੇ ਸ਼ੰਕਰਾਚਾਰੀ ਆ ਮੱਠਾਂ ਵਾਲੇ ਹੀ ਨੇ, ਆ ਸਾਰੇ ਕੁੰਭ ਵਾਲੇ ਮੱਠਾਂ ਵਾਲੇ ਹੀ ਨੇ। ਗੌਰ ਮੜੀ ਮੱਠ ਭੂਲ ਨਾ ਮਾਨੇ। ਔਰ ਇਹ ਸਾਰਾ ਜੇ ਇਸ ਔਰ ਜਦੋਂ ਗੁਰੂ ਸਾਹਿਬ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਇਸ ਦੇ ਉੱਤੇ ਕਿ ਮੈਂ ਆਪਣੇ ਖਾਲਸੇ ਨੂੰ ਪਰਖ ਰਿਹਾ ਸੀ ਕਿ ਭਾਈ ਜਦੋਂ ਸਿਧਾਂਤ ਦੀ ਗੱਲ ਆਏਗੀ ਇਹ ਖਾਲਸਾ ਖਲੋਏਗਾ ਜਾਂ ਬੰਦੇ ਦੇ ਪਿੱਛੇ ਜਿਹੜਾ ਖੜਾ ਹੋਏਗਾ। ਤੇ ਅੱਜ ਹਾਲਾਤ ਜਿਹੜੇ ਨੇ, ਜੋ ਅਕਾਲੀਆਂ ਨੇ ਜੋ ਖੇਡ ਉਡਾਈ ਹੋਈ ਹੈ ਅਕਾਲ ਤਖਤ ਸਾਹਿਬ ਦੇ ਹਵਾਲੇ ਨਾਲ 2 ਦਸੰਬਰ ਦੇ ਫੈਸਲਿਆਂ ਨੂੰ ਲੈ ਕੇ, ਉਹ ਆਪਣਾ ਉਹਦਾ ਇੱਕ ਜਿਹੜਾ ਜਿਹੜੇ ਸਚਿਆਰੇ ਗੁਰਸਿੱਖ ਨੇ ਉਹਨਾਂ ਦੇ ਦਿਲ ਜਿਹੜੇ ਨੇ ਦੁਖੇ ਹੋਏ ਨੇ। ਦੂਸਰੇ ਪਾਸੇ ਅਸੀਂ ਇਸ ਕਿਸਮ ਦਾ ਸਨਾਤਨੀ ਤਬਕਾ ਜਿਹੜਾ 1920 ਤੱਕ ਪਹੁੰਚਦੇ ਆ, ਜਿਨ੍ਹਾਂ ਦਾ ਇਹੀ ਸੀ, ਜਿਨ੍ਹਾਂ ਦੇ ਕੋਲ ਗੁਰਦੁਆਰੇ ਸੀ, ਮਹੰਤ ਨਰੈਣੂ ਦੂਜੇ ਤੀਜੇ ਕੌਣ ਸੀ, ਇਹੀ ਉਦਾਸੀ, ਇਹੀ ਜਿਨ੍ਹਾਂ ਤੋਂ ਗੁਰਦੁਆਰੇ ਲਏ, ਕਿਉਂਕਿ ਕਿਸ ਕਿਸਮ ਦੇ ਵਿਭਚਾਰੀ ਦੁਰਾਚਾਰੀ ਔਰ ਸਰਕਾਰ ਦੇ ਹੱਥ ਠੋਕ ਕੇ ਬਣੇ ਹੋਏ ਸੀ। ਤੇ ਅੱਜ ਉਹਦੀ ਜਸਟੀਫਿਕੇਸ਼ਨ ਕਰ ਰਹੇ ਨੇ। ਇੱਕ ਮੈਂ ਕਿਸੇ ਦੀ ਐਕਸਪਲੇਨੇਸ਼ਨ ਦੇਖ ਰਿਹਾ ਸੀ ਕਿ ਜੀ ਉਦਾਸੀਆਂ ਦੀ ਉਹ ਜਸਟੀਫਾਈ ਕਰ ਰਿਹਾ ਸੀ ਕਿ ਜੀ ਉਹ ਭਾਈ ਸੱਤਾ ਤੇ ਬਲਵੰਡ ਨੇ ਬਾਣੀ ਦੇ ਵਿੱਚ ਲਿਖਿਆ ਕਿ ਜੀ ਪੁੱਤਰੀ ਕੌਲ ਨਾ ਪਾਲਿਓ। ਉਦੋਂ ਤਾਂ ਸ੍ਰੀ ਚੰਦ ਭਾਵੇਂ ਵਿਗੜਿਆ ਹੋਇਆ ਸੀ, ਪਰ ਉਹਦੇ ਤੋਂ ਬਾਅਦ ਜਿਹੜਾ ਫਿਰ ਉਹ ਆ ਗਿਆ ਸੀ, ਗੁਰੂ ਸਾਹਿਬ ਦੀ ਸ਼ਰਨ ਆ ਗਿਆ ਸੀ। ਤੇ ਸੱਤੇ ਬਲਵੰਡ ਆਪ ਵੀ ਤਾਂ ਜਿਹੜੇ ਨੇ ਇਵੇਂ ਹੀ ਸੀ, ਉਹਨਾਂ ਨੇ ਵੀ ਤਾਂ ਹੰਕਾਰ ਦੇ ਵਿੱਚ, ਯਾਨੀ ਇਹਨਾਂ ਨੂੰ ਕੋਈ ਹਿਆ ਕੋਈ ਸ਼ਰਮ ਨਾਂ ਦੀ ਚੀਜ਼ ਨਹੀਂ ਹੈ ਕਿ ਇੱਕ ਗਲਤ ਗੱਲ ਨੂੰ ਜਸਟੀਫਾਈ ਕਰਨ ਲਈ ਗੁਰੂ ਸਾਹਿਬਾਨ, ਬਾਣੀ, ਗੁਰ ਇਤਿਹਾਸ, ਇਸ ਸਾਰੇ ਦੇ ਨਾਲ ਜਿਹੜਾ ਉਹ ਖਿਲਵਾੜ ਕਰਨ ਨੂੰ ਤਿਆਰ ਨੇ। ਇਹ ਜਾਣਦਿਆਂ ਹੋਇਆ ਵੀ ਕਿ ਉੱਥੇ ਹੀ ਸੀ ਸ੍ਰੀ ਚੰਦ ਵੀ, ਤੇ ਪੁੱਤਰੀ ਕੌਲ ਨਾਲ ਗੁਰਬਾਣੀ ਤੋਂ ਉੱਪਰ ਤਾਂ ਕੋਈ ਚੀਜ਼ ਨਹੀਂ ਹੈ। ਹੁਣ ਤੁਸੀਂ ਕਹੀ ਜਾਓਗੇ ਜੀ ਸ਼ਿਵ ਜੀ ਜਦੋਂ ਸ੍ਰੀ ਚੰਦ ਜੰਮਿਆ ਉਹਦੇ ਤਾਂ ਪਹਿਲਾਂ ਹੀ ਜਿਹੜਾ ਉਹ ਜਟਾ ਜੂੜ ਸੀ ਉਹਦੀਆਂ, ਤਾਂ ਉਹਦੇ ਸ਼ਿਵ ਜੀ ਦਾ ਅਵਤਾਰ ਬਣਿਆ, ਤੇ ਉਹਦੇ ਨਾਲ ਤੁਸੀਂ ਜੋੜੋ। ਤੇ ਗੁਰੂ ਸਾਹਿਬ ਨੇ ਤਾਂ ਜਦੋਂ ਸਾਡੇ ਲਈ ਗੁਰਬਾਣੀ ਇੱਕ ਜਿਹੜੀ ਹੈ ਗਾਈਡਲਾਈਨ ਹੈ, ਉਸ ਗੁਰਬਾਣੀ ਕਹਿੰਦੇ ਵੀ ਪੁੱਤਰੀ ਕੌਲ ਨਾ ਪਾਲਿਓ, ਵੀ ਇਹ ਤਾਂ ਮੁੱਕਰ ਗਏ, ਪਿੱਠ ਦਿਖਾਈ ਹੈ। ਔਰ ਭਾਈ ਲਹਿਣਾ ਜੀ ਨੂੰ ਗੁਰੂ ਸਾਹਿਬ ਨੇ ਸਥਾਪਿਤ ਕਰਕੇ ਇਹ ਸਾਬਿਤ ਕਰ ਦਿੱਤਾ ਕਿ ਭਾਈ ਇਹ ਜਿਹੜੀ ਡਿਵਾਈਨ ਜਿਹੜੀ ਰੱਬੀ ਦਾਤ ਹੈ, ਇਸ ਦਾ ਸੰਬੰਧ ਕੋਈ ਜਨਮ ਨਾਲ ਨਹੀਂ ਜੁੜਿਆ ਹੋਇਆ। ਉੱਥੇ ਹੀ ਸੀ ਸਾਰੇ। ਜਦੋਂ 10ਵੇਂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ, ਗੁਰੂ ਪੰਥ ਨੂੰ ਜਿਹੜਾ ਉਹ ਗੁਰਗੱਦੀ ਬਖਸ਼ੀ ਹੈ, ਤਾਂ ਬੇਦੀ, ਸੋਢੀ, ਤਰੇਣ, ਭੱਲੇ ਸਾਰੇ ਉੱਥੇ ਹੀ ਸੀ। ਹੁਣ ਉਸ ਸਾਰੇ ਨੂੰ ਅਸੀਂ ਦੇਖ ਰਹੇ ਹਾਂ ਕਿ ਵੀ ਕਿਉਂਕਿ ਇਹ ਨੇ ਜਿਹੜੇ ਅਪਰਚੂਨਿਸਟ, ਮੌਕਾ ਪ੍ਰਸਤ, ਸ਼ਖਸ ਪ੍ਰਸਤ, ਜਿਹੜੀ ਸ਼ਖਸ ਪ੍ਰਸਤੀ ਹੁੰਦੀ ਹੈ ਕਿਸੇ ਨਾਲ ਵੀ ਹੋਏ, ਇਹ ਭਾਵੇਂ ਤੁਸੀਂ ਇੱਕ ਸਟੇਜ ਦੇ ਉੱਤੇ ਕਹੋ ਕਿ ਜੀ ਨਹੀਂ ਉਹ ਗਲਤ ਹੋ ਹੀ ਨਹੀਂ ਸਕਦਾ। ਇਹ ਗੁਰੂ ਸਾਹਿਬ ਨੇ ਪਹਿਲਾਂ ਹੀ ਸਾਨੂੰ ਯਾਦ ਦਹਾਨੀ ਕਰਵਾਈ ਕਿ ਭਾਈ ਜੇ ਕੋਈ ਨਹੀਂ ਗਲਤ ਹੋ ਸਕਦਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਨਿਰੰਕਾਰ ਔਰ ਗੁਰੂ ਉਹ ਅਭੁੱਲ ਨੇ, ਬਾਕੀ ਕੋਈ ਵੀ ਭੁੱਲਣਹਾਰ ਹੋ ਸਕਦਾ। ਲੇਕਿਨ ਅੱਜ ਹਾਲਾਤ ਇਸ ਕਿਸਮ ਦੀ ਡੀਜਨਰੇਸ਼ਨ ਵਾਲੇ ਨੇ। ਸੋ ਅਸੀਂ ਵੀਰ ਅਜੀਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੂੰ ਜਦੋਂ ਵੀ ਆਵਾਜ਼ ਮਾਰੋ ਹਾਜ਼ਰ ਹੁੰਦੇ ਨੇ, ਔਰ TV 84 ਦੇ ਲਈ ਉਹਨਾਂ ਨੇ ਲਿਬਰਲੀ ਕੰਟਰੀਬਿਊਟ ਕੀਤਾ। ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇਸ ਗੱਲ ਦੇ ਉੱਤੇ ਅਫਸੋਸ ਦਾ ਇਜ਼ਹਾਰ ਕਰਦੇ ਹਾਂ ਕਿ ਸਵੀਡਨ ਤੋਂ ਖਬਰ ਜਿਹੜੀ ਲੇਟੈਸਟ ਨਿਕਲ ਕੇ ਆ ਰਹੀ ਹੈ, ਉੱਥੇ ਇੱਕ ਐਜੂਕੇਸ਼ਨ ਸੈਂਟਰ ਜਿਹੜਾ ਐਡਲਟ ਐਜੂਕੇਸ਼ਨ ਸੈਂਟਰ ਹੈ, ਉੱਥੇ ਗੋਲੀकांड ਇੱਕ ਸਿਰਫਿਰੇ ਨੇ ਜਿਸ ਦਾ ਨੂੰ ਵੀ ਬਾਅਦ 'ਚ ਮਾਰ ਦਿੱਤਾ ਗਿਆ। ਉਹਨੇ ਗੋਲੀ ਚਲਾਈ, 10 ਦੇ ਕਰੀਬ ਮੌਤਾਂ ਹੋਈਆਂ ਨੇ ਸਵੀਡਨ ਦੇ ਵਿੱਚ। ਉਹਨਾਂ ਦੀ ਹਿਸਟਰੀ 'ਚ ਇਹ ਇਸ ਕਿਸਮ ਦੀ ਪਹਿਲੀ ਘਟਨਾ ਹੈ। ਹਾਲਾਂ ਹੁਣ ਅਸੀਂ ਇਹ ਦੇਖਦੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਸਕੂਲਾਂ ਦੇ ਵਿੱਚ ਜਾਂ ਦੂਜੇ ਤੀਜੇ ਕਿਤੇ ਸਟੈਬਿੰਗ, ਕਿਤੇ ਗੋਲੀ, ਕੋਈ ਨਾ ਕੋਈ ਵਾਇਲੈਂਸ
ਜਿਵੇਂ ਚਾਰ ਚੁਫੇਰੇ ਇੱਕ ਸ਼ਦਾ ਪਾਗਲਪਨ ਹੈ ਜਿਹੜਾ ਤੁਹਾਨੂੰ ਦੇਖਣ ਨੂੰ ਮਿਲਦਾ ਹੈ। ਬਿਲਕੁਲ। ਸੋ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਹਾਂ। ਬੇਸ਼ੱਕ ਅਸੀਂ ਇਸ ਮੁੱਦੇ ਦੇ ਉੱਤੇ ਬਾਰ-ਬਾਰ ਗੱਲਬਾਤ ਕਰ ਰਹੇ ਹਾਂ ਔਰ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਦਾ ਇਲੈਕਸ਼ਨ ਕੈਂਪੇਨ ਵੇਲੇ ਵੀ, ਉਹਨਾਂ ਦੀ ਪਹਿਲੀ ਟਰਮ ਵੇਲੇ ਵੀ, ਹੁਣ ਵੇਲੇ ਵੀ ਮੁੱਖ ਮੁੱਦਾ ਜਿਹੜਾ ਉਹਨਾਂ ਨੇ ਵੋਟਰਸ ਤੱਕ ਵੀ ਪਹੁੰਚਾਇਆ ਔਰ ਆਪਣਾ ਇਰਾਦਾ ਵੀ ਜ਼ਾਹਰ ਕੀਤਾ ਸੀ, ਉਹ ਇਲੀਗਲ ਇਮੀਗ੍ਰੇਸ਼ਨ ਨੂੰ ਜਿਹੜਾ ਰੋਕਣਾ ਹੀ ਨਹੀਂ, ਜਿਹੜੇ ਮੌਜੂਦ ਨੇ ਉਹਨਾਂ ਨੂੰ ਪਲੇਨ ਫੁੱਲ ਉਹਨਾਂ ਨੇ ਕਿਹਾ ਸੀ ਕਿ ਵੀ ਭਰ ਕੇ ਅਸੀਂ ਭੇਜਣੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਸ ਦੇ ਉੱਤੇ ਅਮਲ ਦਰਾਮਦ ਕਰਨ ਤੋਂ ਪਹਿਲਾਂ, ਕਿਉਂਕਿ ਹੁਣ ਤੱਕ ਵੀ ਡਿਪੋਰਟੇਸ਼ਨਸ ਤਾਂ ਹੁੰਦੀਆਂ ਨੇ ਔਰ ਲਗਾਤਾਰਤਾ ਨਾਲ ਬਰਾਕ ਓਬਾਮਾ ਦੇ ਪੀਰੀਅਡ 'ਚ ਵੀ ਹੋਈਆਂ, ਕਲਿੰਟਨ ਈਰਾ 'ਚ ਵੀ ਸੀ, ਬਾਈਡਨ ਈਰਾ 'ਚ ਵੀ ਸੀ, ਪਰ ਉਹ ਕੋਈ ਵਿਦ ਬਿਗ ਬੈਂਗ ਨਹੀਂ ਸੀ, ਚੁੱਪ-ਚੁਪੀਤੇ ਔਰ ਕਮਰਸ਼ੀਅਲ ਫਲਾਈਟਸ ਦੇ ਵਿੱਚ। ਪਰ ਪ੍ਰੈਜ਼ੀਡੈਂਟ ਟਰੰਪ ਨੇ ਇਹ ਸਾਰੇ ਡਿਪੋਰਟੇਸ਼ਨ ਗੇਮ ਨੂੰ ਜਿਹੜਾ ਉਹ ਕਾਮਯਾਬ ਕਰਨ ਦੇ ਲਈ ਐਮਰਜੈਂਸੀ, ਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤੀ। 10,000 ਦੇ ਕਰੀਬ ਜਾਂ 1,000 ਹੈ ਜਾਂ 10,000 ਹੈ ਮੇਰਾ ਖਿਆਲ ਹੈ ਨੰਬਰ, ਅਮਰੀਕਨ ਫੌਜੀ ਜਿਹੜੇ ਨੇ ਉਹ ਮੈਕਸੀਕੋ ਨਾਲ ਲੱਗਦੇ ਬਾਰਡਰ 'ਤੇ ਵੀ ਤਾਇਨਾਤ ਕੀਤੇ ਨੇ। ਔਰ ਜਦੋਂ ਸਟੇਟ ਆਫ ਐਮਰਜੈਂਸੀ ਤੁਸੀਂ ਡਿਕਲੇਅਰ ਕਰਦੇ ਹੋ, ਫਿਰ ਅਮਰੀਕਨ ਫੌਜੀ ਜਹਾਜ਼ ਜਿਹੜੇ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਡਿਪੋਰਟੇਸ਼ਨ ਦੇ ਲਈ। ਜਿਨ੍ਹਾਂ ਮੁਲਕਾਂ ਦੇ ਵਿੱਚ ਹੁਣ ਤੱਕ ਪਹਿਲੀਆਂ ਡਿਪੋਰਟੇਸ਼ਨਸ ਹੋਈਆਂ ਉਹਨਾਂ ਦੇ ਵਿੱਚ ਗੁਆਟੇਮਾਲਾ, ਪੀਰੂ ਔਰ ਹੋਂਡੂਰਸ ਔਰ ਇਹ ਹੋਈਆਂ। ਔਰ ਜਿਹੜੀ ਖਬਰ ਸਡਨਲੀ ਨਿਕਲ ਕੇ ਆਈ, ਹਾਲਾਂਕਿ ਇਹ ਤਾਂ ਇਮੀਡੀਏਟ ਸੀ ਕਿ ਵੀ ਜਦੋਂ ਮਾਰਕੋ ਰੂਬੀਓ ਉਹਦੇ ਨਾਲ ਪਹਿਲੀ ਮੁਲਾਕਾਤ ਹੀ ਹੁੰਦੀ ਆ ਓਥ ਟੇਕਿੰਗ ਤੋਂ ਬਾਅਦ ਮਾਰਕੋ ਰੂਬੀਓ ਦੀ ਐਸ ਜੈ ਸ਼ੰਕਰ ਦੇ ਨਾਲ, ਤੇ ਪਹਿਲੀ ਗੱਲ ਜਿਹੜੀ ਮਾਰਕੋ ਰੂਬੀਓ ਨੇ ਕਹੀ ਕਿ ਵੀ ਆਪਣੇ ਇਲੀਗਲ ਲਾਅ, ਔਰ ਉਸ ਦੌਰਾਨ ਤੱਕ ਇਹ ਖਬਰ ਨਿਕਲ ਕੇ ਆ ਚੁੱਕੀ ਸੀ ਕਿ 18,000 ਭਾਰਤੀ ਇਸ ਕਿਸਮ ਦੇ ਨੇ ਜਿਹੜੇ ਬਿਲਕੁਲ ਆਲਰੇਡੀ ਇਹਨਾਂ ਦੀ ਕਸਟਡੀ 'ਚ ਨੇ, ਇਉਂ ਕਹਿਣਾ ਹੋਏ, ਕਿਉਂਕਿ ਉਹ ਸਾਰੀਆਂ ਉਹਨਾਂ ਦੀਆਂ ਲੀਗਲ ਆਪਸ਼ਨਸ ਖਤਮ ਹੋ ਚੁੱਕੀਆਂ ਨੇ। ਲੇਕਿਨ ਜਿਹੜੀ ਪੀਓ ਰਿਸਰਚ PEW, ਕਿਉਂਕਿ ਇਹ ਇੱਕ ਇੰਡੀਪੈਂਡੈਂਟ ਰਿਸਰਚ ਹੈ ਜਿਨ੍ਹਾਂ ਨੇ ਇਹ 11 ਤੋਂ 13 ਮਿਲੀਅਨ ਜਿਹੜੇ ਇਲੀਗਲ ਲੋਕ ਦੁਨੀਆ ਭਰ ਦੇ ਅਮਰੀਕਾ 'ਚ ਨੇ ਉਹਨਾਂ ਦਾ ਜਿਹੜਾ ਐਸਟੀਮੇਟ ਹੈ ਕਿ 7,25,000 ਉਹਨਾਂ 'ਚ ਭਾਰਤੀ ਨੇ। ਸੋ ਜ਼ਾਹਰ ਹੈ ਕਿ ਵੀ ਅਲਟੀਮੇਟਲੀ ਵਾਰੀ ਕਦੋਂ ਕਿਹਦੀ ਆਉਂਦੀ ਹੈ, ਇਹ ਸਾਰੇ ਹੀ ਕਲੋਜ਼ ਟੂ ਜਿਹੜੇ 1 ਮਿਲੀਅਨ ਪਹੁੰਚ ਜਾਂਦਾ ਹੈ, ਇਹ ਵੀ ਇਸ ਤੋਂ ਜ਼ਿਆਦਾ ਹੀ ਹੋਣਗੇ, ਉਹਨਾਂ ਦੀ ਡਿਪੋਰਟੇਸ਼ਨ ਹੋਏਗੀ। ਪਰ ਇਹ ਵੀ ਸੀ ਕਿ ਜਿਹੜੇ ਮੈਜੋਰਿਟੀ ਨੇ ਇਲੀਗਲ ਉਹਨਾਂ ਦੇ ਵਿੱਚ ਗੁਜਰਾਤੀ ਨੇ ਔਰ ਫਿਰ ਦੂਸਰਿਆਂ ਦਾ ਵੀ ਆਂਦਾ। ਔਰ ਅਸੀਂ ਇਸ ਪਿਛਲੇ ਪੀਰੀਅਡ 'ਚ ਦੇਖਿਆ ਕਿ ਜਿਹੜੇ ਗੁਜਰਾਤੀ ਏਜੰਟ ਕਿਸ ਲੈਵਲ 'ਤੇ ਇਨਵੋਲਵ ਸੀ। ਜਿਹੜਾ ਜਹਾਜ਼ ਫਰਾਂਸ ਤੋਂ ਮੋੜਿਆ ਗਿਆ ਸੀ, ਫਰਾਂਸ ਨੇ ਥੱਲੇ ਲਾ ਲਿਆ ਸੀ, ਉਹਦੇ 'ਚ ਵੀ ਮੈਜੋਰਿਟੀ ਗੁਜਰਾਤੀ ਸੀ। ਹੁਣ ਜਿਹੜੀ ਖਬਰ ਨੇ ਚਾਰ ਚੁਫੇਰੇ ਉਹਨੂੰ ਬੜਾ ਐਡਵਰਟਾਈਜ਼ ਵੀ ਕੀਤਾ ਗਿਆ, ਇੰਟਰਨੈਸ਼ਨਲ ਲੈਵਲ 'ਤੇ ਵੀ ਆਈ, ਇੰਡੀਅਨ ਮੀਡੀਆ 'ਚ ਵੀ ਹੋਇਆ ਕਿ ਪਹਿਲਾ ਜਿਹੜਾ ਡਿਪੋਰਟੇਸ਼ਨ ਦਾ ਜਥਾ ਹੈ ਉਹ ਅਮਰੀਕਾ ਦੇ ਫੌਜੀ ਜਹਾਜ਼ C-17 ਗਲੋਬ ਮਾਸਟਰ ਮਿਲਟਰੀ ਪਲੇਨ, ਗਲੋਬ ਮਾਸਟਰ ਮਾਰਕ ਹੈ, ਦਰਸ਼ਕ ਪਿਕਚਰਸ ਵੀ ਦੇਖ ਸਕਦੇ ਨੇ, ਉਹ 200 ਦੇ ਕਰੀਬ ਜਿਹੜਾ ਭਾਰਤੀਆਂ ਨੂੰ ਜਿਹੜੇ ਗੈਰ ਕਾਨੂੰਨੀ ਤੌਰ 'ਤੇ ਇੱਥੇ ਸੀ ਉਹਨਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਜਿਹੜਾ ਏਅਰਪੋਰਟ ਦੇ ਉੱਤੇ ਉਤਰਿਆ। ਹੁਣ ਪੈਂਦਿਆਂ ਹੀ ਜਿਹੜੀ ਇੱਕਦਮ ਦਿਮਾਗ 'ਚ ਜਾਂਦਾ ਹੈ ਕਿ ਬਈ ਅਦਰਵਾਈਜ਼ ਜਦੋਂ ਮੰਗ ਹੁੰਦੀ ਹੈ ਕਿ ਵੀ ਤੁਸੀਂ ਜ਼ਿਆਦਾ ਫਲਾਈਟਸ ਅੰਮ੍ਰਿਤਸਰ ਏਅਰਪੋਰਟ 'ਤੇ ਕਰੋ, ਡਾਇਰੈਕਟ ਫਲਾਈਟਸ ਕਰੋ, ਦੂਸਰੇ ਕਰੋ, ਉਹਨਾਂ ਨੂੰ ਤਾਂ ਦਿੱਲੀ ਨੂੰ ਤੋਰਿਆ ਹੁੰਦਾ ਹੈ। ਬਿਲਕੁਲ। ਸੋ ਇਹ ਕਿਉਂਕਿ ਹੁਣ ਜਿਹੜਾ ਵੀ ਡਿਪੋਰਟੇਸ਼ਨ ਜਾਂ ਦੂਜਿਆਂ, ਕਿਉਂਕਿ ਇੰਡੀਆ ਨੇ ਤਾਂ ਗੋਡੇ ਟੇਕ ਦਿੱਤੇ, ਉਹਨਾਂ ਨੇ ਕੋਈ ਇਸ ਦੇ ਉੱਤੇ ਜਦੋਂ ਇਹ ਕਿਹਾ ਕਿ ਜੀ ਅਸੀਂ ਤਾਂ ਚੈਂਪੀਅਨ ਹੈ ਇਸ ਗੱਲ ਦੇ ਵੀ ਇਲੀਗਲ ਨਹੀਂ ਹੋਣੇ ਚਾਹੀਦੇ ਨੇ, ਤੁਸੀਂ ਲੀਗਲ ਜਿਹੜਾ ਉਹ ਸਾਡੇ ਦਰਵਾਜ਼ੇ ਖੋਲੋ। ਸੋ ਉਸ ਤੋਂ ਬਾਅਦ ਜੋ ਵੀ ਹੋ ਰਿਹਾ ਉੱਥੇ, ਕਿਹੜਾ ਜਹਾਜ਼ ਉੱਡਣਾ ਹੈ, ਕਿੱਥੋਂ ਉੱਡਣਾ ਹੈ, ਕਿਹੜੇ ਏਅਰਪੋਰਟ 'ਤੇ ਉਹਨਾਂ ਨੇ ਲੈਂਡ ਕਰਵਾਉਣਾ, ਅਮਰੀਕਾ ਨੂੰ ਇਹਦੇ ਨਾਲ ਕੋਈ ਦਿਲਚਸਪੀ ਨਹੀਂ ਅਦਰ ਦੈਨ ਕਿ ਇੱਥੋਂ ਹੀ ਨਿਕਲਣੇ ਚਾਹੀਦੇ ਨੇ। ਪਰ ਇਹ ਇੱਕ ਡੈਲੀਬਰੇਟ ਤਰੀਕੇ ਨਾਲ ਜਦੋਂ ਮੈਂ ਦੇਖਦਾ ਕਿ ਵੀ ਫਿਰ ਜਿਹੜੀਆਂ ਖਬਰਾਂ ਕੀਤੀਆਂ ਗਈਆਂ ਪਲਾਂਟ ਕੇ ਜੀ ਇਹ ਜਿਹੜੇ ਨੇ ਇਹਨਾਂ 'ਚੋਂ ਬਹੁਤੇ ਪੰਜਾਬ ਦੇ ਔਰ ਪੰਜਾਬ ਨਾਲ ਲੱਗਦੇ ਸੂਬਿਆਂ ਦੇ ਨੇ, ਜੇ ਹਰਿਆਣੇ ਦੇ ਵੀ ਹੋਣਗੇ, ਥੋੜ੍ਹੇ ਬਹੁਤ ਜਾਟ ਹੋਣਗੇ, ਮੈਜੋਰਟੀ ਉਹਨਾਂ 'ਚੋਂ ਆਪਣੇ ਹੋਣਗੇ।
ਹੁਣ ਇਹਦੇ ਰਾਹੀਂ ਕੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਔਰ ਇਹਦੇ 'ਚ ਵੀ ਇਹ ਆਇਆ ਜੇ ਜਿਹੜੇ ਬਾਹਰ ਆਣਗੇ ਉਹਨਾਂ ਤੋਂ ਬਾਅਦ ਡਿਟੇਲ ਹੋਏਗੀ, ਕਿਉਂਕਿ ਜਿਹੜੇ ਇਹਨਾਂ ਦੇ ਵਿੱਚ ਗੁਆਟੇਮਾਲਾ ਜਾਂ ਪੀਰੂ ਜਾਂ ਹੋਂਡੂਰਸ ਭੇਜੇ ਗਏ ਸੀ ਉਹਨਾਂ ਨੂੰ ਤਾਂ ਹੱਥਕੜੀਆਂ ਲਾ ਕੇ ਔਰ ਪੂਰਾ ਜਿਹੜਾ ਉਹ ਜ਼ਲੀਲ ਕਰਕੇ ਜਿਹੜਾ ਭੇਜਿਆ ਗਿਆ। ਹੁਣ ਇਹਨਾਂ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਉਤਾਰਨ ਦਾ ਜਿਹੜਾ ਹੈ ਉਹ ਜਿਹੜਾ ਉਸ ਦੇ ਡੂੰਘੇ ਮਤਲਬ ਨੇ। ਪਰ ਇਸ ਤੋਂ ਪਹਿਲਾਂ ਇਹ ਜਿਹੜਾ ਜਹਾਜ਼ ਮਿਲਟਰੀ ਪਲੇਨ C-17 ਗਲੋਬ ਮਾਸਟਰ ਉੱਡਿਆ, ਇਹਦੀ ਰੀਫਿਊਲਿੰਗ ਜਿਹੜੀ ਹੈ ਹੁਣ, ਕਿਉਂਕਿ ਬਹੁਤ ਲੰਬੀ ਫਲਾਈਟ ਹੈ ਜਿਹੜੀ ਹੈ ਮਿਲਟਰੀ ਬੇਸ ਮੋਸਟ ਲਾਈਕਲੀ, ਕਿਉਂਕਿ ਬਹੁਤ ਜ਼ਿਆਦਾ ਜਿਹੜੇ ਡਿਟੇਨ ਕੀਤੇ ਹੋਏ ਨੇ ਉਹ ਐਲ ਪਾਸੋ ਜਾਂ ਸੈਂਡੀਐਗੋ, ਐਲ ਪਾਸੋ ਟੈਕਸਾਸ 'ਚ ਹੈ ਔਰ ਸੈਂਡੀਐਗੋ ਕੈਲੀਫੋਰਨੀਆ 'ਚ ਹੈ। ਉੱਥੇ ਹੀ ਇਹਨਾਂ ਨੇ ਜੇਲ੍ਹਾਂ ਬਣਾਈਆਂ ਹੋਈਆਂ ਨੇ ਮੋਸਟਲੀ, ਕਿਉਂਕਿ ਮੈਕਸੀਕੋ ਬਾਰਡਰ ਨਾਲ ਲੱਗਦਾ ਹੈ, ਇੱਧਰੋਂ ਤੇ ਜੁਆਨਾ ਦਾ ਹੈਗਾ, ਦੂਸਰੇ ਪਾਸੇ ਦੂਸਰਾ ਬਾਰਡਰ ਹੈ। ਸੋ ਉੱਥੋਂ ਹੀ ਉਡੀ ਹੋਏਗੀ ਫਲਾਈਟ ਜਿਹੜੀ ਹੈ ਮਿਲਟਰੀ, ਔਰ ਇਹ ਜਰਮਨ ਦੇ ਵਿੱਚ ਰੀਫਿਊਲ ਹੋਈ। ਔਰ ਇਹ ਜਿਹੜਾ ਇਸ ਤੋਂ ਇਲਾਵਾ ਅਸੀਂ ਇਹ ਦੇਖਦੇ ਹਾਂ ਕਿ ਇਸ ਨਿਊਜ਼ 'ਚ ਇਹ ਵੀ ਕਿਹਾ ਗਿਆ ਕਿ ਵੀ ਨਵੰਬਰ 2024 ਦੇ ਵਿੱਚ ਅਮਰੀਕਾ ਨੇ 18,000 ਇਲੀਗਲ ਭਾਰਤੀ ਜਿਹੜੇ ਨੇ ਉਹਨਾਂ ਦੀ ਲਿਸਟ ਭਾਰਤ ਨੂੰ ਸੌਂਪੀ ਸੀ। ਸੋ ਇਹ ਬਿਲਕੁਲ ਕੋਆਰਡੀਨੇਟ ਕਰਕੇ ਹੋਇਆ ਵੀ ਇਹਨਾਂ ਨੂੰ ਅੰਮ੍ਰਿਤਸਰ ਉਤਾਰਨਾ ਹੈ। ਉਹਦੇ 'ਚ ਆਈਡੈਂਟੀਫਾਈ ਵੀ ਆਪਣੇ ਜਿਹੜੇ ਨੇ ਉਹ ਬੱਚੇ ਕੀਤੇ ਹੋਣਗੇ। ਹੁਣ ਇਸ 'ਚੋਂ ਇੱਕ ਪਾਸੇ ਤਾਂ ਇਹ ਪਹਿਲਾ ਪ੍ਰਭਾਵ, ਜੇ ਹੁਣ ਇੱਕ ਪਾਸੇ ਟਰੰਪ ਦੀ ਆਮਦ ਜਾਂ ਉਸ ਤੋਂ ਪਹਿਲਾਂ ਇੰਡੀਆ ਦਾ ਟਰਾਂਸਨੈਸ਼ਨਲ ਰਿਪਰੈਸ਼ਨ 'ਚ ਹੋਣਾ, ਇੱਕ ਕਾਮਨ ਬੰਦਾ ਜਿਹੜਾ ਡੀਟੇਲ ਜਿਹਨੂੰ ਨਹੀਂ ਪਤਾ ਹੁੰਦਾ ਕਿ ਸਿਸਟਮ ਕਿਵੇਂ ਕੰਮ ਕਰਦੇ ਨੇ ਜਾਂ ਕਿਸੇ ਇੱਕ ਬੰਦੇ ਦੇ ਆਉਣ ਨਾਲ ਕੀ ਅਪ ਜਾਂ ਡਾਊਨ ਹੁੰਦਾ ਹੈ, ਉਹਨਾਂ ਨੂੰ ਇਸ ਕਿਸਮ ਦਾ ਇੱਕ ਫੀਅਰ ਸਾਈਕੋਸਿਸ ਹੀ ਦਿੱਤਾ ਜਾਂਦਾ ਕਿ ਲਓ ਜੀ ਇੱਥੇ ਤਾਂ ਖਾਲਿਸਤਾਨੀਆਂ ਨੇ ਰੌਲਾ ਪਾਇਆ ਹੋਇਆ ਸੀ ਕਿ ਟਰੰਪ ਆ ਗਿਆ, ਹੁਣ ਉਹ ਖਾਲਿਸਤਾਨ ਬਣਾਓ, ਤੇ ਉਹ ਤਾਂ ਤੁਹਾਡੇ ਲੱਗਾ ਕੱਢਣ। ਔਰ ਇਸ ਕਿਸਮ ਦੇ ਘਟੀਆ ਆਪਣੇ ਯੂਟਿਊਬਰ ਬੈਠੇ ਹੋਏ ਨੇ, ਮੈਂ ਪਿਛਲੇ 48 ਘੰਟੇ ਜੀ ਦੇਖ ਰਿਹਾ, ਇੱਦਾਂ ਦੇ ਖਤਰਨਾਕ ਜੇ ਹੈਡਿੰਗ ਲਾ ਕੇ ਹੁਣ ਟਰੰਪ ਬਾਕੀ ਪੰਜਾਬੀਆਂ ਨੂੰ ਵੀ ਕੱਢੂ, ਹੁਣ ਫਲਾਣਾ ਹੋਊ ਤੇ ਟਿਮਕਾ ਹੋਊ, ਤੇ ਆਪਣੀ TRP ਦੇਖਣ ਦੇ ਲਈ ਕਈ ਥਾਵਾਂ ਦੇ ਉੱਤੇ ਜੀ ਇਲੀਗਲ ਇਮੀਗ੍ਰੈਂਟਸ ਨੂੰ ਅਸੀਂ ਐਡਵਾਈਸ ਦੇ ਰਹੇ ਹਾਂ। ਜਿਹੜੇ ਫਰਾਡੀਏ ਜੇ ਵਕੀਲ ਨੇ ਉਹਨਾਂ ਨੇ ਆਪਣੀਆਂ ਦੁਕਾਨਾਂ ਚਮਕਾਉਣੀਆਂ ਸ਼ੁਰੂ ਕੀਤੀਆਂ ਹੋਈਆਂ। ਇੱਕ ਫੀਅਰ ਫੈਕਟਰ, ਔਰ ਉਸ ਫੀਅਰ ਫੈਕਟਰ 'ਚ ਫਰਦਰ ਅਸੀਂ ਜਦੋਂ ਵਾਧਾ ਦੇਖਣਾ ਹੋਏ ਫਿਰ ਅਸੀਂ ਇਸ ਪਾਰਟ ਨੂੰ ਦੇਖ ਸਕਦੇ ਹਾਂ ਕਿ ਇਹ ਨਾਲ ਦੀ ਨਾਲ ਪੰਜਾਬ ਦੇ DGP ਦੇ ਨਾਲ ਰਿਲੇਟਡ ਇਹ ਆ ਗਿਆ ਕਿ ਜੀ ਕੇਸ ਹਿਸਟਰੀ ਆਫ 100 ਕ੍ਰਿਮੀਨਲਸ ਰੈਡੀ, 20 ਰਿਜ਼ਾਈਡਿੰਗ ਇਨ US। ਹੁਣ ਉਹ ਆਪਣੀ ਲਿਸਟ ਬਣਾ ਕੇ ਬੈਠੇ ਨੇ। ਹਾਲਾਂ ਇਸ ਗੱਲ ਨੂੰ ਉਹ ਸਮਝਦੇ ਨੇ ਕਿ ਵੀ ਇਹ ਬਾਹਰਲੇ ਸਿੱਖਾਂ ਨੇ ਇਹ ਕਹਿਣਾ ਕਿ ਵੀ ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਤਾਂ ਉਹਨਾਂ ਨੇ ਹਰਾਸਮੈਂਟ ਜਿਹੜਾ ਲੈ ਲੈਣਾ ਕਸਟਡੀ ਦੇ ਵਿੱਚ, ਉਹਨਾਂ ਨੂੰ ਗ੍ਰਿਲ ਕਰਨਗੇ, ਦੱਸੋ ਜੀ ਕਿਹਨੇ ਨਾਰੇ ਲਾਏ, ਕਿਹਨੇ ਕੀ ਕੀਤਾ। ਗੱਲ ਤਾਂ ਅਲਟੀਮੇਟਲੀ ਪਹਿਲਾਂ ਇੱਥੇ ਵਿਚਾਰੇ ਏਜੰਟਾਂ ਤੋਂ ਲੁਟਵਾ ਕੇ ਇੱਥੇ ਆਏ, ਇੱਥੋਂ ਜਿਹੜਾ ਨੇ ਜਲੀਲ ਹੋ ਕੇ ਨਿਕਲੇ, ਪੁਲਿਸ ਕੱਲੇ ਕੱਲੇ ਦੇ ਟੱਬਰ ਤੋਂ ਪੈਸਾ ਖਾ ਕੇ ਛੱਡੇਗੀ। ਤੇ ਨਾਲ ਦੀ ਨਾਲ ਉਹਨਾਂ ਆ ਗਿਆ ਕਿ ਜੀ ਜਿਹੜਾ DGP ਹੈ ਝੂਠਾ ਬੰਦਾ ਗੌਰਵ ਯਾਦਵ, ਉਹ ਕਹਿੰਦਾ ਪੁਲਿਸ ਟੂ ਬੀ ਫਰੈਂਡਲੀ ਵਿਦ ਦੋਜ਼ ਡਿਪੋਰਟਡ ਫਰੋਮ US, ਕਿ ਜਿਹੜੇ ਡਿਪੋਰਟ ਕਰਕੇ ਆਏ ਨੇ ਅਸੀਂ ਉਹਨਾਂ ਨਾਲ ਬਹੁਤ ਦੋਸਤਾਨਾ ਤਰੀਕੇ ਨਾਲ ਕਰਾਂਗੇ। ਹਾਊਐਵਰ ਕ੍ਰਿਮੀਨਲ ਐਨੈਕਟੈਂਟਸ ਇਫ ਐਨੀ ਵੁੱਡ ਬੀ ਚੈੱਕਡ ਐਂਡ ਡਿਊ ਐਕਸ਼ਨ ਟੇਕਨ, ਕਿ ਅਸੀਂ ਦੇਖਾਂਗੇ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਕੀ ਹੈ ਔਰ ਦੂਸਰਾ ਕੀ ਹੈ, ਔਰ ਫਿਰ ਅਸੀਂ ਦੇਖਾਂਗੇ ਜੀ ਕਿਹੜੇ ਰਾਊਟ ਰਾਹੀਂ ਗਏ, ਡੰਕੀ ਰੂਟ ਰਾਹੀਂ ਗਏ, ਔਰ ਉਹਨਾਂ ਸਾਰੀਆਂ ਡਿਟੇਲਸ ਨੂੰ ਵੀ ਲਵਾਂਗੇ। ਔਰ ਇਹ ਸਾਰੇ ਨੂੰ ਜਿਹੜਾ ਅਸੀਂ ਜਿਹੜਾ 200 ਇਲੀਗਲ ਇਮੀਗ੍ਰੈਂਟ ਜਿਹੜੇ ਨੇ ਉਹ ਆਏ ਨੇ, ਅਸੀਂ ਉਹਨਾਂ ਨੂੰ ਆਪਣੀਆਂ ਸਪੈਸ਼ਲ ਪੁਲਿਸ ਟੀਮਾਂ ਭੇਜ ਦਿੱਤੀਆਂ, ਉਹ ਉਸ ਨੂੰ ਇਨਵੈਸਟੀਗੇਟ ਕਰਨਗੇ। ਪਰ ਜਿਹੜੀ ਨਾਲ ਦੀ ਨਾਲ ਇਹ ਖਬਰ ਕਿ ਜੀ ਅਸੀਂ 100 ਕ੍ਰਿਮੀਨਲਸ ਦੀ ਲਿਸਟ ਤਿਆਰ ਕੀਤੀ, ਇਹ ਵੀ ਉਹੀ DGP ਕਹਿ ਰਿਹਾ ਕਿ ਵਾਂਟਡ ਕ੍ਰਿਮੀਨਲ ਨੇ 100, ਜਿਨ੍ਹਾਂ 'ਚੋਂ 20 ਜਿਹੜੇ ਨੇ ਦੇ ਆਰ ਹਾਈਡਿੰਗ ਇਨ ਦਾ US, ਅਮਰੀਕਾ ਚੋਰ। ਹੁਣ ਇਹਨਾਂ 'ਚੋਂ ਵੀ ਉਹਨਾਂ ਨੇ ਆਪਣੇ ਨੰਬਰ ਵੀ ਬਣਾਉਣੇ ਨੇ ਸਿੱਖਾਂ ਨੂੰ ਹੀ। ਉਹਨਾਂ ਦੇ ਲਈ ਗੁਰਚਰਨ ਸਿੰਘ ਹੈ ਕਿ ਅਵਤਾਰ ਸਿੰਘ ਹੈ ਕਿ ਪਰਮਜੀਤ ਸਿੰਘ, ਕੋਈ ਫਰਕ ਨਹੀਂ, ਉਹਨਾਂ ਨੇ ਸਿੱਖਾਂ ਦੇ ਮੁੰਡੇ ਮਾਰਨੇ ਨੇ, ਜਲੀਲ ਕਰਨਾ ਹੈ, ਜੇਲ੍ਹਾਂ 'ਚ ਉਹਨਾਂ ਨੂੰ ਡੱਕਣਾ ਔਰ ਬਾਹਰ PR ਕਰਨਾ ਕਿ ਇਹ ਤਾਂ ਦੇਖੋ ਜੀ ਗੈਂਗਸਟਰ ਕ੍ਰਿਮੀਨਲ। ਹੁਣ ਕਹਿ ਰਿਹਾ 100 ਦੀ ਅਸੀਂ ਲਿਸਟ ਬਣਾਈ ਹੈ ਔਰ 20 ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਛੁਪੇ ਹੋਏ ਨੇ, ਔਰ ਅਸੀਂ ਇਹ ਦੇਖਾਂਗੇ ਕਿ ਉਹਨਾਂ 'ਚੋਂ ਜਿਹੜੇ ਆਏ ਨੇ ਇਹਨਾਂ 'ਚ ਤਾਂ ਨਹੀਂ ਹੈ ਉਹਨਾਂ 'ਚੋਂ ਕੋਈ ਕ੍ਰਿਮੀਨਲ। ਸੋ ਆਲਰੇਡੀ ਉਹਨਾਂ ਨੇ ਉਹ ਸਾਰਾ ਜਿਹੜਾ ਗਰਾਊਂਡ ਵਰਕ
ਤਿਆਰ ਕਰ ਲਿਆ ਔਰ ਨਾਲ ਦੀ ਨਾਲ US ਐਮਬੈਸੀ ਦਾ ਵੀ ਸਟੇਟਮੈਂਟ ਲੱਗ ਜਾਂਦੀ ਹੈ ਕਿ ਜੀ ਇਹ ਅਸੀਂ, ਉਹਨੇ ਕਿਹਾ ਐਂਬੈਸਡਰ ਦੇ ਸਪੋਕਸਪਰਸਨ ਨੇ ਕਿ ਸਾਨੂੰ ਬਹੁਤ ਸਾਰੀਆਂ ਇਨਕੁਆਇਰੀਜ਼ ਆ ਰਹੀਆਂ ਨੇ ਕਿ ਜਿਹੜੀ ਡਿਪੋਰਟੇਸ਼ਨ ਫਲਾਈਟ ਇੰਡੀਆ ਅੰਮ੍ਰਿਤਸਰ ਆਈ ਹੈ, ਮੈਂ ਕੋਈ ਡੀਟੇਲ ਸ਼ੇਅਰ ਨਹੀਂ ਕਰ ਸਕਦਾ, ਪਰ ਮੈਂ ਇਹ ਕਹਿ ਸਕਦਾ ਕਿ ਅਮਰੀਕਾ ਜਿਹੜਾ ਉਹ ਬਿਲਕੁਲ ਡਿਟਰਮਿੰਡ ਹੈ ਕਿ ਅਸੀਂ ਇਹ ਜਿਹੜੇ ਇਲੀਗਲ ਨੇ ਉਹਨਾਂ ਨੂੰ ਕੱਢਣਾ ਔਰ ਅਸੀਂ ਇਹ ਜਿਹੜੇ ਇਲੀਗਲ ਮਾਈਗ੍ਰੈਂਟਸ ਨੂੰ ਰਿਮੂਵ ਕਰਨਾ ਔਰ ਇਹ ਅਸੀਂ ਕਲੀਅਰ ਮੈਸੇਜ ਦਿੱਤਾ ਹੈ ਕਿ ਇਲੀਗਲ ਮਾਈਗ੍ਰੇਸ਼ਨ ਇਜ਼ ਨਾਟ ਵਰਥ ਦਾ ਰਿਸਕ। ਇਹ ਉਹ ਆਪਣੀਆਂ ਧਮਕੀਆਂ ਤੇ ਲੱਗੇ ਹੋਏ ਨੇ ਔਰ ਇਹ ਜਿਹੜਾ ਇਹਦੇ 'ਚ ਜ਼ਾਹਰ ਹੈ ਕਿ ਲੋਕਾਂ ਦੇ ਵਿੱਚ ਇੱਕ ਫੀਅਰ, ਜਿਹੜਾ ਅਸੀਂ ਕਿਹਾ ਵੀ ਇਹਨਾਂ ਦਾ ਮਕਸਦ ਪੰਜਾਬ ਦੇ ਪਰਿਵਾਰਾਂ 'ਚ, ਸਿੱਖਾਂ 'ਚ ਫੀਅਰ ਪੈਦਾ ਕਰਨਾ ਔਰ ਖੁਦ ਹੀ ਇਹਨਾਂ ਦੀ ਹੈਡਲਾਈਨ ਹੈ US ਡਿਪੋਰਟੇਸ਼ਨ ਐਕਸ਼ਨ ਟ੍ਰਿਗਰਸ ਪੈਨਿਕ ਅਮੰਗ ਫੈਮਲੀਜ਼ ਆਫ ਇਲੀਗਲ ਇਮੀਗ੍ਰੈਂਟਸ। ਹੁਣ ਜਿਹਨਾਂ ਵਿਚਾਰਿਆਂ ਨੇ ਜ਼ਮੀਨਾਂ ਗਹਿਣੇ ਪਾ ਕੇ ਜਾਂ ਵੇਚ ਕੇ, ਕਿਉਂਕਿ ਮੈਂ ਕਹਿ ਰਿਹਾ ਸੀ ਕਿ 50 ਲੱਖ 60 ਲੱਖ, ਤੇ ਮੈਨੂੰ ਕੋਈ ਕਹਿ ਰਿਹਾ ਸੀ ਹੁਣ ਤੱਕ ਕਰੋੜ 1.5 ਕਰੋੜ 'ਚ ਆਏ ਨੇ ਜਿਹੜੇ ਪਿਛਲੇ ਪੀਰੀਅਡ 'ਚ ਨੇ, ਉਹਨਾਂ ਦੇ ਕੋਲ ਕੋਈ ਚੋਇਸ ਹੀ ਨਹੀਂ ਉਹਨਾਂ ਨੇ ਛੱਡੀ ਔਰ ਹੁਣ ਵਾਪਸ ਇਹਨਾਂ ਦੇ ਜਿਹੜੇ ਜ਼ਾਬਰ ਪੁਲਸੀਏ ਨੇ ਇਹਨਾਂ ਦੀ ਕਸਟਡੀ ਤੋਂ ਛਡਾਉਣ ਲਈ ਵੀ ਜਿਹੜਾ ਉਹ ਪੈਸੇ ਦੇਣਗੇ, ਫਿਰ ਉਹਨਾਂ ਨੂੰ ਵੀ ਹਿਸਟਰੀ ਸ਼ੀਟਰ ਬਣਾ ਲੈਣਗੇ, ਫਿਰ ਜਿਹੜੇ ਨੇ ਉੱਥੇ ਜਦੋਂ ਮਰਜ਼ੀ ਸੱਦ ਲਿਆ ਕਰਨਗੇ ਵਾਪਸ, ਜਦੋਂ ਕੋਈ ਫੜਨਾ ਹੈ ਕਿ ਜੀ ਕ੍ਰਿਮੀਨਲ ਫੜਨੇ ਨੇ ਉਹਨਾਂ ਨੂੰ ਕ੍ਰਿਮੀਨਲ ਬਣਾ ਦੇਣਗੇ। ਔਰ ਇਹੀ ਨਹੀਂ, ਇੱਕ ਪਾਸੇ ਇਹਨਾਂ ਦਾ ਇਹ ਪਾਰਟ ਚੱਲ ਰਿਹਾ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਧਾਨਕਰ, ਉਹ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਇੰਡੀਆ ਕੈਨ ਨਾਟ ਅਲਾਓ ਮਿਲੀਅਨਸ ਆਫ ਇਲੀਗਲ ਮਾਈਗ੍ਰੈਂਟਸ। ਹੁਣ ਉਹ ਆਪਣੇ ਹੁਣ ਇਹਦੇ 'ਚੋਂ ਇੱਕ ਪਾਸੇ ਤਾਂ ਅਮਰੀਕਾ ਅੱਗੇ ਗੋਡੇ ਟੇਕ ਕੇ ਬਿਨਾਂ ਕਿਸੇ ਜਿਹੜਾ ਅਪੀਲ, ਵਕੀਲ, ਦਲੀਲ ਜਾਂ ਕੋਈ ਲੀਗਲ ਪ੍ਰੋਸੀਜਰ ਦੇ ਇਹਨਾਂ ਨੇ ਉਹ ਲੈਣਾ ਕਬੂਲ ਕੀਤਾ। ਹੁਣ ਉਹਨਾਂ ਨੂੰ ਇਹ ਲੱਗਦਾ ਹੈ ਵੀ ਇਸ ਤਰੀਕਾ ਅਸੀਂ ਵੀ ਇਸਤੇਮਾਲ ਕਰ ਸਕਦੇ ਹਾਂ ਬੰਗਾਲੀਆਂ ਨੂੰ ਕੱਢਣ ਲਈ। ਅਸਾਮ ਦੇ ਵਿੱਚ ਇਹਨਾਂ ਜਿਵੇਂ ਪਹਿਲਾਂ ਜਿਹੜਾ ਉਹ ਐਲ ਸੈਲਵਾਡੋਰ ਨਾਲ ਵੀ ਹੁਣ ਟਰੰਪ ਨੇ ਸਮਝੌਤਾ ਕਰ ਲਿਆ, ਗੁਆਟਾਨਾਮੋ ਬੇ ਦੇ ਵਿੱਚ ਤਾਂ ਪਹਿਲਾਂ ਹੀ ਆ ਜੀ 30,000 ਅਸੀਂ ਬੈੱਡ ਲਾਤੇ ਨੇ ਜਿਹਦੇ 'ਚ ਇਲੀਗਲਸ ਨੂੰ ਭੇਜਣਾ ਹੈ, ਉਹਨਾਂ 'ਚ ਅਮਰੀਕਨ ਸਿਟੀਜ਼ਨ ਵੀ ਕ੍ਰਿਮੀਨਲ ਐਕਟੀਵਿਟੀ ਵਾਲੇ ਹੋ ਸਕਦੇ ਨੇ। ਸੋ ਇਹਨਾਂ ਨੇ, ਇੰਡੀਆ ਨੇ ਆਲਰੇਡੀ ਅਸਾਮ ਦੇ ਵਿੱਚ ਉਸ ਕਿਸਮ ਦੇ ਜਿਹੜੇ ਨੇ ਉਹ ਰੱਖੇ ਹੋਏ ਨੇ ਤੇ ਉਹ ਧਾਨਕਰ ਕਹਿ ਰਿਹਾ ਕਿ ਜੀ ਅਸੀਂ ਧਨਖੜ ਕਿ ਵੀ ਅਸੀਂ ਜਿਹੜਾ ਉਹ ਹੁਣ ਇਲੀਗਲ ਮਾਈਗ੍ਰੈਂਟਸ ਨੂੰ ਟੋਲਰੇਟ ਨਹੀਂ ਕਰਾਂਗੇ। ਔਰ ਕਿਉਂਕਿ ਬੰਗਲਾਦੇਸ਼ ਨਾਲ ਆਲਰੇਡੀ ਬੰਗਲਾਦੇਸ਼ ਨੇ ਤਾਂ ਛਿੜਕ ਕੇ ਇੰਡੀਆ ਨੂੰ ਪਾਸੇ ਸੁੱਟਿਆ, ਇਹ ਉਹਦੇ 'ਚੋਂ ਆਪਣਾ ਪਾਰਟ ਕੱਢਣਗੇ। ਔਰ ਨਾਲ ਦੀ ਨਾਲ ਜਿਹੜਾ ਸੁਪਰੀਮ ਕੋਰਟ ਇੰਡੀਆ ਦਾ ਸੁੱਤਾ ਪਿਆ ਸੀ ਹੁਣ ਤੱਕ, ਉਹ ਇਹਨਾਂ ਜਿਹੜੇ ਬੰਗਾਲੀ ਅਸਾਮ ਦੀਆਂ ਜੇਲ੍ਹਾਂ 'ਚ ਨੇ ਉਹਨਾਂ ਦੇ ਹਵਾਲਾ, ਬੰਗਲਾਦੇਸ਼ੀ ਜਦੋਂ ਮੈਂ ਬੰਗਾਲੀ ਕਹਿ ਰਿਹਾ, ਉਹਦੇ 'ਚੋਂ ਅੱਜ ਆ ਕਿ ਡਿਪੋਰਟ ਫੋਰਨਰਸ, ਡੂ ਨਾਟ ਡਿਟੇਨ ਦੈਮ ਫਾਰ ਐਟਰਨਿਟੀ ਸੁਪਰੀਮ ਕੋਰਟ। ਔਰ ਸੁਪਰੀਮ ਕੋਰਟ ਇੱਕ ਕੇਸ 'ਚ ਉਹਨਾਂ ਨੂੰ ਅਸਾਮ ਦੇ ਜਿਹੜਾ ਸੈਕਟਰੀ ਹੈ, ਚੀਫ ਸੈਕਟਰੀ, ਉਹਨੂੰ ਕਹਿ ਰਿਹਾ ਆਰ ਯੂ ਵੇਟਿੰਗ ਫਾਰ ਸਮ ਮੁਹੂਰਤ, ਵਾਂਸ ਯੂ ਡਿਕਲੇਅਰ ਏ ਪਰਸਨ ਐਜ਼ ਏ ਫੋਰਨਰ then you have to take the next logical step. You cannot detain them for eternity. ਇਹਦਾ ਮਤਲਬ ਇਹ ਹੈ ਕਿ ਵੀ ਹੁਣ ਇੰਡੀਆ ਵੀ ਇਸ ਕਿਸਮ ਦੀ ਕਰਤੂਤ ਦੇ ਥੱਲੇ ਜਿਹੜਾ ਉਹ ਬੰਗਲਾਦੇਸ਼ ਦੇ ਨਾਲ ਪੰਗਾ ਲੈ ਸਕਦਾ। ਇੱਕ ਪਾਸੇ ਤਾਂ ਇਹ ਚੱਲ ਰਿਹਾ ਕਿ ਜੀ ਪੰਜਾਬ 'ਚ ਇੱਕ ਪੈਨਿਕ ਕ੍ਰੀਏਟ ਕੀਤਾ ਹੈ। ਦੂਸਰੀ ਖਬਰ ਇਹਦੇ ਨਾਲ ਰਿਲੇਟਡ ਸੀ ਕਿ ਹੁਣ ਜਥੇਦਾਰ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ 2015 ਦੇ ਸਰਬੱਤ ਖਾਲਸਾ ਨੇ ਜਥੇਦਾਰ ਥਾਪਿਆ ਅਕਾਲ ਤਖਤ ਦਾ, ਉਹਨਾਂ ਨੂੰ ਤਿਹਾੜ ਜੇਲ੍ਹ 'ਚੋਂ ਕੱਢ ਕੇ ਵੀ ਕਿਸੇ ਯੂਪੀ ਦੀ ਜੇਲ੍ਹ 'ਚ ਰੱਖਿਆ ਹੋਇਆ। ਸੋ ਜਿਹੜਾ ਜੇਲ੍ਹ ਮੈਨੂਅਲ ਹੈ ਉਹਦੇ ਮੁਤਾਬਕ ਜਿਹੜਾ ਜਿੱਥੇ ਤੁਹਾਡਾ ਨੇੜੇ ਤੁਹਾਡਾ ਟਿਕਾਣਾ ਹੈ ਉਹਦੇ ਨੇੜੇ ਤੁਹਾਨੂੰ ਜੇਲ੍ਹ 'ਚ ਸ਼ਿਫਟ ਕੀਤਾ ਜਾਂਦਾ ਜਦੋਂ ਤੁਸੀਂ ਜਿਹੜਾ ਜੇਲ੍ਹ ਭੁਗਤ ਰਹੇ ਹੋ। ਸੋ ਉਹਨਾਂ ਨੇ ਪੈਟੀਸ਼ਨ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਵੀ ਜਿਹੜਾ ਮੇਰਾ ਕੇਸ ਟਰਾਂਸਫਰ ਕੀਤਾ ਜਾਏ, ਮੈਨੂੰ ਨੇੜੇ ਦੀ ਜੇਲ੍ਹ 'ਚ ਭਾਵੇਂ ਤਿਹਾੜ 'ਚ ਹੀ ਭੇਜਿਆ ਜਾਏ ਜਾਂ ਪੰਜਾਬ 'ਚ। ਤੇ ਉਹਨਾਂ ਨੇ ਅੱਜ ਪੰਜਾਬ ਨੇ ਕਿਹਾ ਬੇਅੰਤ ਸਿੰਘ ਮਰਡਰ, ਪੰਜਾਬ ਅਪੋਜ਼ਿਸ ਹਵਾਰਾਜ਼ ਪਲੀ ਫਾਰ ਜੇਲ੍ਹ ਟਰਾਂਸਫਰ ਇਨ ਸੁਪਰੀਮ ਕੋਰਟ। ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਨੇ ਕਿਹਾ ਜੀ ਨਾ ਅਸੀਂ ਹਵਾਰੇ ਨੂੰ ਨਹੀਂ ਲੈਣਾ, ਇਹਨੂੰ ਜਾਂ ਚੰਡੀਗੜ੍ਹ ਭੇਜ ਦਿਓ ਕਿਉਂਕਿ ਕ੍ਰਾਈਮ ਚੰਡੀਗੜ੍ਹ ਹੋਇਆ, ਜਾਂ ਜਿੱਥੇ ਹੈਗਾ ਉੱਥੇ ਰੱਖੋ। ਸੋ ਕੁੱਲ ਮਿਲਾ ਕੇ ਸਾਡੇ ਲਈ ਇਹ ਗੱਲ ਅਸੀਂ ਰਿਪੀਟਡਲੀ ਜਦੋਂ ਇਹ ਕਹਿੰਦੇ ਆ ਕਿ ਸਾਡੇ ਲਈ ਕੋਈ ਰਾਹ ਨਹੀਂ ਬਚਿਆ, ਉਹੀ ਜਿਹੜਾ ਕਿਸੇ ਜ਼ਮਾਨੇ 'ਚ ਅੰਗਰੇਜ਼ੀ ਰਾਜ ਦੇ ਜ਼ਮਾਨੇ 'ਚ ਕਿਸੇ ਨੇ शेर क्या सी कि भी ना मरने की इजाज़त, ना पता नहीं शिकायत की इजाज़त, ना मरने की इजाज़त,
घुट घुट के मर जाऊं ये मर्जी मेरे सयाद की है। कि ਜਿਹੜਾ ਦੁਸ਼ਮਣ ਹੈ ਉਹ ਨਾ ਸਾਨੂੰ ਅਪੀਲ ਦਾ ਹੱਕ ਦਿੰਦਾ ਹੈ, ਨਾ ਸਾਡੀ ਕੋਈ ਸੁਣਵਾਈ ਹੈ, ਨਾ ਜਸਟਿਸ ਹੈ, ਨਾ ਗੈਰਤ ਨਾਲ ਅਸੀਂ ਜੀ ਸਕਦੇ ਹਾਂ ਕਿ ਘੁੱਟ ਘੁੱਟ ਕੇ ਮਰ ਜਾऊं ये मर्जी मेरे सयाद की है। सयाद दुश्मन शिकारी यही चाहता है कि असी घुट घुट के मर जाए। ना बोलने की इजाज़त, ना इजाज़त फरियाद की है। ना तो बोलने का हक है, ना फरियाद का हक है। घुट घुट के तो हुणे सिख कौम ने देखना है कि भी असी देख रहे हैं भी हर पैर पैर दे उत्ते इंटरनेशनली जलील करन तक तो ये पहले तो ही सी, और ट्रांसनैशनल रिप्रैशन किस लैवल ते इन्हों ने पहुँचा दिता है, और किवें हुण बेदर्दी दे नाल, और इस तो बारे कोई भुलेखा नहीं होना चाहिए कि पंजाब दी भगवंत मान सरकार जिहड़ी है इन काहूट्स है उन्हां दे नाल जो भी नीतियां अमित शाह दियां ने उन्होंने एन इन बिन लागू किया जा रहा है। पंजाब के 22 ਜ਼ਿਲ੍ਹਿਆਂ ਦੇ ਵਿੱਚ NIA ਦੇ इंटैरोगेशन सेंटर खुले हुए ने। पंजाब की जवानी ईवन जे इलैक्टेड रिप्रैजेंटेटिव भाई अमृतपाल सिंह ਇਹਦੇ ਬਾਵਜੂਦ कि 2 ਲੱਖ ਵੋਟਾਂ ਦੇ ਫਰਕ ਨਾਲ ਉਹ ਜਿੱਤਦਾ ਹੈ, ਔਰ 2200 ਕਿਲੋਮੀਟਰ ਦੂਰ ਉੱਥੇ ਜਿਹੜਾ ਡਿਬਰੂਗੜ੍ਹ ਦੇ ਵਿੱਚ ਪਹੁੰਚਾਇਆ ਜਾਂਦਾ ਹੈ। ਔਰ ਫਿਰ ਉਹਨਾਂ ਨੂੰ ਲੱਗਾ ਕਿ ਵੀ ਸ਼ਾਇਦ ਕਿਤੇ ਕੋਰਟ ਉੱਪਰਲੇ ਥਲਵੇਂ 'ਚੋਂ NSA ਟੁੱਟ ਨਾ ਜਾਏ, ਉਹਦੇ ਉੱਤੇ ਜਿਹੜਾ ਕ੍ਰਿਮੀਨਲ ਕੇਸ ਫਰਦਰ ਜਿਹੜਾ ਕਿ ਖੁਦ ਹੀ ਇਹ ਮੀਡੀਆ ਰਾਹੀਂ ਜਾਂ ਸੋਸ਼ਲ ਮੀਡੀਆ 'ਤੇ ਕਿਸੇ ਨੂੰ ਖੜਾ ਕਰਦੇ ਨੇ, ਕਿਸੇ ਨੂੰ ਬੁਲਵਾਉਂਦੇ ਨੇ, ਕਿਸੇ ਨੂੰ ਜਿਹੜਾ ਉਹ ਮਰਡਰ ਵੀ ਉਹਦੇ ਸਿਰ ਪਾਇਆ। ਸੋ ਇਹਨਾਂ ਹਾਲਾਤਾਂ ਦੇ ਵਿੱਚੋਂ ਅਸੀਂ गुजर रहे हैं। ठीक है, थोड़ा ट्राइंग टाइम ज़रूर है। ट्रंप और इन्हां दा एडमिनिस्ट्रेशन इन्हां दियां अपनियां नीतियां ने, सानू बेदिल होने की लोड़ नहीं है। अल्टीमेटली ये सैटल डाउन हो जाणगियां सारियां चीज़ां, लेकिन अपनी कमज़ोरी, अपना सरेंडर, अपना सब कुछ करने के बावजूद भी इंडिया जिहड़ी वो जलालत है वो सिखां दे गल पाउण दी कोशिश कर रहा है। और इस दा ही नतीजा है कि इस किस्म का ਜਿਹੜੇ ਡਿਪੋਰਟੇਸ਼ਨ ਪਲਾਨ ਦੇ ਥੱਲੇ ਉਸ ਨੂੰ ਅੰਮ੍ਰਿਤਸਰ ਨਾਲ ਜੋੜ ਕੇ ਜਿਹੜਾ ਉਹ ਅਮਰੀਕਾ ਦੇ ਨਾਲ ਕੰਪਰੋਮਾਈਜ਼ ਕੀਤਾ ਗਿਆ, ਨਾ ਕਿ ਦਿੱਲੀ ਜਾਂ ਗੁਜਰਾਤ ਦੇ ਕਿਸੇ 에ਅਰਪੋਰਟ ਤੇ ਉਸ ਜਹਾਜ਼ ਨੂੰ ਉਤਾਰਿਆ ਗਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਦੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।